अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਨਸ ਗਿਆ ਜੇ ਅਮਰੀਕਾ, ਫੇਰ ਨਸ ਗਿਆ ਜੇ। ਪਹਿਲੇ ਜੰਗ ਤੋਂ ਨਸਿਆ, ਹੁਣ ਇਹ ਟੇਬਲ ਤੋਂ ਉੱਠ ਕੇ ਨਸ ਗਿਆ। ਮੁਜ਼ਾਕਰਾਤ ਦੀ ਜਿਹੜੀ ਦਾਗ ਬੇਲ ਪਾਈ ਸੀਗੀ ਟਰੰਪ ਨੇ, ਸਾਡੇ ਵਾਲੇ ਨੇ ਨਹੀਂ ਪਾਈ ਸੀ, ਸਾਡੇ ਵਾਲੇ ਤੇ ਫੈਸਿਲੀਟੇਟਰ ਸੀ। ਫੈਸਿਲੀਟੇਟਰ ਤੁਸੀਂ ਕਹੋ ਯਾਰ ਫੈਸਿਲੀਟੇਟਰ ਸਾਨੂੰ ਆਸਾਨ ਅਲਫਾਜ਼ 'ਚ ਦੱਸ, ਤੇ ਉਹ ਮੈਂ ਨਹੀਂ ਦੱਸ ਸਕਦਾ, ਉਹ ਬਾਬਾ ਜੀ ਦੱਸ ਸਕਦੇ ਨੇ। ਤੇ ਬਾਬਾ ਜੀ ਫਰਮਾਉਂਦੇ ਨੇ ਪੁੱਤਰ ਆ ਤਕਰੀਬਨ ਦਲਾਗਿਰੀ ਹੋ ਗਈ। ਮੈਂ ਕਿਹਾ ਨਹੀਂ ਬਾਬਾ ਜੀ ਦਲਾਗਿਰੀ ਨਹੀਂ ਹੋ ਗਈ ਯਾਰ, ਫੈਸਿਲੀਟੇਟਰ ਦਾ ਕੋਈ ਹੋਰ ਨਾ ਮਤਲਬ ਉਰਦੂ ਪੰਜਾਬੀ 'ਚ ਕੋਈ ਮਤਲਬ ਹੋਣਾ। ਬਾਬਾ ਕਹਿੰਦੇ ਨੇ ਆਸਾਨ ਅਲਫਾਜ਼ ਦੇ ਵਿੱਚ ਤਾਂ ਇਹੀ ਹੈ ਕਿ ਭਈ ਦਲਾਗਿਰੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਉਹ ਨਾਕਾਮ ਹੋ ਗਈ। ਉਹ ਜਿਹੜੀ ਖੱਪ ਪਾਈ ਹੋਈ ਸੀ ਇਹਨਾਂ ਨੇ ਕਿ ਲੋ ਜੀ ਇਹ ਹੋ ਗਿਆ ਉਹ ਹੋ ਗਿਆ, ਲੋ ਜੀ ਹੁਣ ਜਿਹੜਾ ਨਾ ਮੇਰਾ ਮਤਲਬ ਹੈ ਕਿ ਪੂਰੀ ਦੁਨੀਆ 'ਚ ਪਾਕਿਸਤਾਨ ਦੇ ਜਿਹੜੇ ਨਾ ਨਾਅਰੇ ਵੱਜਣੇ, ਜਦੋਂ ਜਾਂ ਜਿਹੜਾ ਬਿਆਨੀਆ ਬਾਹਰ ਆਇਆ ਕਿ ਲੋ ਜੀ ਪਾਕਿਸਤਾਨ ਨੇ ਆਪਣਾ ਸੁਲ੍ਹਾ ਕਰਵਾ ਦਿੱਤੀ ਦੋ ਮੁਲਕਾਂ ਦੇ ਦਰਮਿਆਨ ਦੇ ਵਿੱਚ। ਹਾਲਾਂਕਿ ਇਸ ਤੋਂ ਅੱਛੀ ਕੋਈ ਗੱਲ ਹੈ ਨਹੀਂ ਸੀ। ਅਗਰ ਸੱਚੀ ਪੁੱਛੋ ਨਾ, ਯਕੀਨ ਕਰੋ ਕਿ ਮੈਨੂੰ ਬਹੁਤ ਖੁਸ਼ੀ ਹੋਣੀ ਸੀ ਅਗਰ ਪਾਕਿਸਤਾਨ ਦੇ ਵਿੱਚ ਸੁਲ੍ਹਾ ਹੋ ਜਾਂਦੀ, ਕਿਸੇ ਮੁਆਹਦੇ 'ਤੇ ਪਹੁੰਚ ਜਾਂਦੇ ਤਾਂ ਅਮਨ ਹੋ ਜਾਂਦਾ ਪਰਮਾਨੈਂਟ ਕਿਸਮ ਦਾ। ਅਤੇ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਲਾਜ਼ਮੀ ਗੱਲ ਹੈ ਸਾਰਿਆਂ ਨੂੰ ਹੋਣੀ ਸੀ। ਬਈ ਅਮਨ ਕਿਸ ਨੂੰ ਪਿਆਰਾ ਨਹੀਂ ਗਾ? ਕੌਣ ਚਾਹੁੰਦਾ ਜੰਗ ਹੋਵੇ, ਮਾਸੂਮ ਜਾਨਾਂ ਜ਼ਾਇਆ ਹੋਣ? ਕੋਈ ਵੀ ਨਹੀਂ ਚਾਹੁੰਦਾ। ਅਤੇ ਅਸੀਂ ਸਾਰੇ ਇਹੀ ਦੁਆ ਕਰ ਰਹੇ ਸੀ ਕਿ ਚਲੋ ਯਾਰ ਜੋ ਵੀ ਹੈ, ਜਿੰਨੇ ਵੀ ਕਰਾਇਆ, ਜਿੱਦਾਂ ਵੀ ਕਰਾਇਆ, ਜੋ ਵੀ ਫੜਾ ਮਾਰ ਰਹੇ ਹੋ ਮਾਰੀ ਜਾਓ, ਲੇਕਿਨ ਚਲੋ ਅਮਨ ਤਾਂ ਹੋ ਜਾਵੇ ਨਾ ਯਾਰ। ਦੋਨੋਂ ਰਲ ਕੇ ਬਹਿ ਗਏ ਨੇ, ਲੇਕਿਨ ਉਹ ਨੱਸ ਗਿਆ। ਹਾਂਜੀ, ਉਹ ਨੱਸਣਾ ਹੀ ਸੀ, ਸਾਨੂੰ ਨਜ਼ਰ ਆਉਂਦਾ ਕਿ ਉਹਨੇ ਨੱਸਣਾ ਹੀ ਸੀ ਅਮਰੀਕਾ ਨੇ, ਕਿਉਂਕਿ ਉਹ ਇਸ ਟਾਈਮ ਜਿਹੜਾ ਨਾ ਉਹ ਬਿਲਕੁਲ ਪਾਗਲ ਹੋਇਆ ਪਿਆ, ਕਿਉਂਕਿ ਉਹਨੂੰ ਸਮਝ ਆ ਗਈ ਹੈ ਟਰੰਪ ਨੂੰ ਕਿ ਇਹ ਹਾਰ ਗਿਆ, ਜੰਗ ਹਾਰ ਗਿਆ। ਉਹ ਟਰੰਪ ਰੋਂਦਾ ਆਪਣੇ ਮੁਕੱਦਰਾਂ ਨੂੰ ਕਿ ਨਾ ਉਹ ਪੁੱਠੇ ਕੰਮ ਕਰਦਾ, ਨਾ ਇਹਦੀਆਂ ਤਸਵੀਰਾਂ ਫਿਲਮ ਬਣਦੀ ਐਪਸਟੀਨ ਵਾਲੀ, ਅਤੇ ਨਾ ਜਿਹੜਾ ਨਾ ਉਹ ਅੱਜ ਇਹਨੂੰ ਜੰਗ ਕਰਨੀ ਪੈਂਦੀ। ਲੇਕਿਨ ਉਹ ਜੰਗ ਕੀਤੀ ਔਰ ਜੰਗ ਕਰਕੇ ਫਸ ਗਿਆ ਅਤੇ ਮਸਾਂ ਸੀਜ਼ ਫਾਇਰ ਕਰਕੇ ਹੁਣ ਨਿਕਲਿਆ। ਅਤੇ ਹੁਣ ਪਿੱਛੋਂ ਫਿਰ ਉਹਦਾ ਪ੍ਰੈਸ਼ਰ ਆਈ ਜਾ ਰਿਹਾ। ਉਹ ਜੀ ਦੇਖੋ ਐਪਸਟੀਨ ਦੀ ਫਾਈਲ ਪਈ ਆ, ਉਹ ਨਿਤਨ ਹਰਾਮ ਦੇ। ਹਾਂ, ਉਹ ਹੁਣ ਜਿਹੜਾ ਨਾ ਹੁਣ ਇੱਦਾਂ ਨੱਠਿਆ ਵਾ, ਕਿਉਂਕਿ ਅਗਰ ਇੱਥੇ ਬਹਿ ਕੇ ਮੁਆਹਿਦਾ ਹੋ ਜਾਂਦਾ ਨਾ, ਅਗਰ ਅਮਰੀਕਾ ਈਰਾਨ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਉੱਠ ਜਾਂਦਾ ਇੱਥੋਂ, ਅਤੇ ਸਾਰੀ ਦੁਨੀਆ 'ਤੇ ਪਹਿਲੀ ਖੱਪ ਆ ਰਹੀ ਹੈ ਕਿ ਹਾਰ ਗਏ, ਅਤੇ ਫਿਰ ਜੋ ਤਮਾਸ਼ਾ ਲੱਗਣਾ ਸੀ ਉਹ ਟਰੰਪ ਨੂੰ ਔਰ ਇਹਦੀ ਸਾਰੀ ਜਿਹੜੀ ਕੈਬਨਿਟ ਨੂੰ ਸਮਝ ਆ ਰਹੀ ਸੀ ਕਿ ਵੀ ਮੂੰਹ ਛੁਪਾਉਣ ਦੀ ਜਗ੍ਹਾ ਨਹੀਂ ਲੱਭਣੀ ਸਾਨੂੰ ਕਿਤੇ, ਕਿ ਜੇ ਅਸੀਂ ਜੰਗ ਵੀ ਹਾਰੇ ਹਾਂ ਅਤੇ ਟੇਬਲ 'ਤੇ ਬਹਿ ਕੇ ਮੁਜ਼ਾਕਰਾਤ ਵੀ ਹਾਰ ਕੇ ਅਸੀਂ ਸਾਰਾ ਕੁਛ ਇਹਨਾਂ ਨੂੰ ਦੇਖ ਕੇ ਜਿਹੜਾ ਨਾ ਉਹ ਅਸੀਂ ਚੁੱਪ ਕਰਕੇ ਆ ਗਏ। ਇਸ ਵਜ੍ਹਾ ਤੋਂ, ਸਿਰਫ ਇਸ ਵਜ੍ਹਾ ਤੋਂ ਉੱਠ ਕੇ ਦੌੜੇ ਨੇ। ਹਾਂ, ਅਗਰ ਤੁਸੀਂ ਕਹੋ ਕਿ ਦੁਬਾਰਾ ਜੰਗ ਸ਼ੁਰੂ ਕਰਨਗੇ, ਨਹੀਂ, ਹਰਗਿਜ਼ ਨਹੀਂ। ਟਰੰਪ ਦੁਬਾਰਾ ਇਸ ਜੰਗ 'ਚ ਕਦੀ ਨਹੀਂ ਆਏਗਾ। ਅਮਰੀਕਾ ਕਦੀ ਇਹ ਜੰਗ ਦੁਬਾਰਾ ਸ਼ੁਰੂ ਨਹੀਂ ਕਰੇਗਾ, ਇਹ ਮੈਨੂੰ ਯਕੀਨ ਹੈ, ਕਿਉਂਕਿ ਜਿਸ ਕਿਸਮ ਦਾ ਫਸਿਆ ਸੀ ਅਮਰੀਕਾ ਇਹਦੇ 'ਚ, ਔਰ ਜੋ ਈਰਾਨ ਨੇ ਧੋਤਾ ਫੜ ਕੇ, ਮੈਂ ਕਹਿੰਦਾ 14 ਤਬਕ ਉਹਦੇ ਰੋਸ਼ਨ ਹੋ ਗਏ। ਜਿਹੜਾ ਉਹ ਕਹਿੰਦੇ ਸੀ ਕਿ ਬਈ 24 ਘੰਟੇ 'ਚ ਰਜੀਮ ਚੇਂਜ ਕਰਕੇ ਅਤੇ ਜੰਗ ਖਤਮ ਕਰਕੇ ਬਾਹਰ ਆ ਜਾਵਾਂਗੇ। ਹਾਂਜੀ, ਅਤੇ ਆਪਣੇ ਜਿਹੜਾ ਮੁਸੱਲਤ ਕੀਤੇ ਹੋਏ ਲੋਕ ਉੱਥੇ ਮਤਲਬ ਫਿੱਟ ਕਰਾ ਦਿਆਂਗੇ। ਅਤੇ ਬਾਬਾ ਜੀ ਕਹਿੰਦੇ ਕਿ ਯਾਰ ਮੁਸੱਲਤ ਕੀਤੇ ਹੋਏ ਕਿਹੋ ਜਿਹੇ ਹੁੰਦੇ? ਮੈਂ ਕਿਹਾ ਬਾਬਾ ਜੀ ਜਿਹੋ ਜਿਹੇ ਤੁਹਾਡੇ ਮੁਲਕ 'ਚ ਫਿੱਟ ਕੀਤੇ ਹੈਗੇ, ਬਿਲਕੁਲ ਆਹੀ ਹਿਸਾਬ ਹੁੰਦਾ। ਉਹ ਚਾਰੇ ਸੀ ਉੱਥੇ ਵੀ ਇੱਕ ਫੀਲਡ ਮਾਰਸ਼ਲ ਲਾ ਦਿੱਤਾ ਜਾਏ, ਈਰਾਨ 'ਚ ਵੀ, ਅਤੇ ਇੱਕ ਬੇਕਾਰੀ ਉੱਥੇ ਲਾ ਦਿੱਤਾ। ਹਾਂ, ਅੱਲਾ ਤੇ ਖੈਰ ਸੇ। ਉਹ ਹੁਣ ਉਹਨਾਂ ਨੂੰ ਸਮਝ ਆ ਗਈ ਕਿ ਬਈ ਆਹ ਪਾਕਿਸਤਾਨ ਨਹੀਂ ਗਾ, ਇਹ ਇੱਦਾਂ ਨਹੀਂ ਗਾ। ਕਿ ਮੇਰਾ ਮਤਲਬ ਹੈ ਕਿ ਇੱਕ ਡੋਨਲਡ ਲੂ ਜਿਹੜਾ ਸੈਕਟਰੀ ਟੈਪ ਬੰਦਾ, ਉਹ ਖਤ ਲਿਖ ਕੇ ਅਤੇ ਪੂਰਾ ਆਰਮੀ ਚੀਫ ਵੀ ਲੰਮਾ ਪਾ ਲਵੇ। ਹਾਂਜੀ, ਅਤੇ ਉਹਦੇ ਬਾਅਦ ਫਿਰ ਪੂਰੀ ਰਜੀਮ ਚੇਂਜ ਕਰਵਾ ਦੇ, ਇਮਰਾਨ ਖਾਨ ਨੂੰ ਜੇਲ੍ਹ 'ਚ ਬੁਲਵਾ ਦੇਵੇ। ਹਾਂਜੀ, ਔਰ ਸਾਰਾ ਜਿਹੜਾ ਕੋਈ ਪੁੱਛਣ ਵਾਲਾ ਨਾ ਹੋਵੇ, ਦੱਸਣ ਵਾਲਾ ਨਾ ਹੋਵੇ। ਬਈ ਹੈ ਨਹੀਂ ਉਹ ਈਰਾਨ ਆ। ਹਾਂ, ਉਹ ਕੰਮ ਉੱਥੇ ਨਹੀਂ ਹੋ ਸਕਦਾ। ਸੋਚਿਆ ਇਹਨਾਂ ਨੇ ਉਹੀ ਸੀ ਡੋਨਲਡ ਲੂ ਵਾਲਾ, ਡੋਨਲਡ ਲੂ ਥੋੜ੍ਹਾ ਜਾ ਕੇ ਲੇਕਿਨ ਇਹਨਾਂ ਨੂੰ ਫਿਰ ਸਮਝ ਆਈ ਕਿ ਨਹੀਂ, ਇੱਥੇ ਆ ਨਹੀਂ ਹੋ ਸਕਦਾ। ਫਿਰ ਈਰਾਨ ਨੇ ਜੋ ਫਸਾਇਆ ਅਤੇ ਜੂੰ ਫਿਰ ਕਸੂਨੇ ਮਾਰੇ ਨੇ ਨੁੱਕਰ ਦੇ 'ਚ ਦੇ ਕੇ। ਹਾਲਾਂਕਿ ਈਰਾਨ ਦਾ ਆਪਣਾ ਬਹੁਤ ਨੁਕਸਾਨ ਹੋਇਆ, ਲੇਕਿਨ ਜੋ ਡਟਿਆ ਖੜਿਆ ਰਿਹਾ ਨਾ ਐਂਡ ਤੱਕ, ਹਾਂ, ਜਿੱਤ ਵੀ ਉਹਦੀ ਹੁੰਦੀ ਹੈ ਅਤੇ ਉਹ ਜਿੱਤ ਗਿਆ। ਅਤੇ ਉਹਨੂੰ ਸਾਰਾ ਪਤਾ ਵਾ ਕਿ ਜੇ ਮੈਂ ਵਾਪਸ ਜਾਵਾਂਗਾ ਤਾਂ ਫਿਰ ਹੋਰ ਮਾਰ ਪਏਗੀ। ਔਰ ਹੋਰ ਮਾਰ ਹੁਣ ਕਿਉਂ ਪਏਗੀ? ਕਿਉਂਕਿ ਹੁਣ ਚਾਈਨਾ
ईरान ਦੇ ਨਾਲ ਖੜਾ ਸਾਫ਼ ਨਜ਼ਰ ਆ ਰਿਹਾ। ਹਾਂ, ਚਾਈਨਾ ਨੇ ਆਪਣਾ ਇੱਕ ਵੱਡਾ ਖਾਮੋਸ਼ੀ ਨਾਲ ਇੱਕ ਜਹਾਜ਼ ਭੇਜਿਆ। ਹੁਣ ਕਿਸੇ ਨੂੰ ਨਹੀਂ ਪਤਾ ਕਿ ਵੀ ਉਹ ਜਹਾਜ਼ 'ਚ ਕੀ ਹੈ ਜਿਹੜਾ ਸਾਜ਼ੋ ਸਮਾਨ ਆਇਆ। ਬਈ ਉਹਨੇ ਕੋਈ ਆਟਾ ਦਾਲ ਚੀਨੀ ਤੇ ਨਾ ਭੇਜਣੀ ਸੀ ਚਾਈਨਾ ਨੇ, ਇੱਦਾਂ ਦੀਆਂ ਚੀਜ਼ਾਂ ਤੇ ਨਹੀਂ ਭੇਜਣੀਆਂ। ਉਹ ਲਾਜ਼ਮੀ ਗੱਲ ਹੈ ਉਹਨੇ ਕੋਈ ਰਾਕਟ ਭੇਜਿਆ ਹੋਣਾ ਉਹਦੇ 'ਚ। ਹਾਂਜੀ, ਲਾਜ਼ਮੀ ਗੱਲ ਹੈ ਉਹਨੇ ਕੋਈ ਡਿਫੈਂਸ ਸਿਸਟਮ ਭੇਜਿਆ ਹੋਣਾ, ਕੋਈ ਹੋਰ ਗੋਲਾ ਬਰੂਦ ਭੇਜਿਆ ਹੋਣਾ। ਅਤੇ ਉਹ ਬੜੀਆਂ ਮਿਰਚਾਂ ਲੱਗੀਆਂ ਹੋਈਆਂ ਅਮਰੀਕਾ ਨੂੰ। ਉਹ ਸਾਫੀਆਂ ਨੇ ਉੱਥੇ ਪੁੱਛਿਆ ਕਿ ਵੀ ਇੰਟੈਲੀਜੈਂਸ ਅਮਰੀਕਾ ਦੀ ਰਿਪੋਰਟ ਦੇ ਰਹੀ ਆ ਕਿ ਚਾਈਨਾ ਫੁੱਲ ਸਪੋਰਟ ਕਰ ਰਿਹਾ, ਚਾਈਨਾ ਨੇ ਉੱਥੇ ਹਥਿਆਰ ਭੇਜ ਦਿੱਤੇ ਨੇ। ਅਤੇ ਟਰੰਪ ਬੁਖਲਾ ਗਿਆ, ਬੁਖਲਾ ਕੇ ਕਹਿਣ ਲੱਗਾ ਕਿ ਚਾਈਨਾ ਲਈ ਅੱਛਾ ਨਹੀਂ ਹੋਏਗਾ ਅੰਜਾਮ ਅਗਰ ਉਹਨੇ ਕੀਤਾ। ਉਹ ਕਰ ਦਿੱਤਾ, ਉਹ ਸਾਫ਼। ਚਾਈਨਾ ਹੁਣ ਛੁਪਿਆ ਨਹੀਂ, ਚਾਈਨਾ ਸਾਹਮਣੇ ਆ ਕੇ ਖੜਾ ਹੋ ਗਿਆ ਕਿ ਮੈਂ ਨਾਲ ਖੜਾ ਈਰਾਨ ਦੇ ਵੱਲੋਂ ਕੋਲੋਂ। ਜਦੋਂ ਜਹਾਜ਼ ਉੱਥੇ ਲੈਂਡ ਕੀਤਾ ਸਭ ਨੂੰ ਪਤਾ ਲੱਗ ਗਿਆ। ਹੁਣ ਜਦੋਂ ਚਾਈਨਾ ਨਾਲ ਖੜਾ ਈਰਾਨ ਦੇ, ਉਹ ਬਈ ਵੈਸੇ ਤਾਂ ਟਰੰਪ ਦੀ ਵੈਸੇ ਹੀ ਜ਼ਰੂਰਤ ਨਹੀਂ ਹੋਣੀ ਸੀ ਦੁਬਾਰਾ ਹਮਲਾ ਕਰਨ ਦੀ, ਲੇਕਿਨ ਹੁਣ ਉਹ ਕਰੇਗਾ ਹਮਲਾ ਜਦ ਉਹਨੂੰ ਪਤਾ ਕਿ ਚਾਈਨਾ ਦੇ ਐਸੇ ਇਕਵਿਪਮੈਂਟਸ ਨੇ ਕਿ ਉਹ, ਮੇਰਾ ਮਤਲਬ ਹੈ ਕਿ ਉੱਤੇ ਜਾਂਦਾ ਗੁਜ਼ਰਦਾ ਜਹਾਜ਼ ਚੁੱਕ ਕੇ ਥੱਲੇ ਸੁੱਟ ਦੇਣ। ਇੱਦਾਂ ਦੀਆਂ ਚੀਜ਼ਾਂ ਜੇ ਉਹ ਈਰਾਨ ਨੂੰ ਦੇ ਦਿੱਤੀਆਂ ਹੋਈਆਂ ਨੇ ਅਤੇ ਫਿਰ ਇਹਨਾਂ ਦੇ ਅਗਲੇ ਜਹਾਜ਼ ਵੀ ਨਹੀਂ ਬਚਣੇ। ਅੱਗੇ ਪਹਿਲੇ ਇੰਨੇ ਗਿਰੇ ਜਹਾਜ਼ ਇਹਨਾਂ ਦੇ। ਅਤੇ ਉਹ ਹੁਣ ਜਿਹੜਾ ਨਾ ਟਰੰਪ ਵਾਪਸ ਨਹੀਂ ਆਉਣ ਲੱਗਾ ਉੱਥੇ। ਟਰੰਪ ਦੀ ਹੋ ਗਈ ਹੈ ਬੱਸ। ਅਤੇ ਹੁਣ ਸਿਰਫ ਜਿਹੜਾ ਨਾ ਚਲਾਕੀਆਂ ਕਰੇਗਾ ਟਰੰਪ। ਹਾਂ, ਜਿੱਦਾਂ ਟਰੰਪ ਦਾ ਮੈਸੇਜ ਆਇਆ ਅੱਜ ਕਿ ਬਈ ਆਪਣਾ ਉਹ ਮੇਰੀ ਬੜੀ ਬਰੀਫਲੀ ਗੱਲ ਹੋਈ ਆ ਉਹ ਆਪਣਾ JD ਵਾਲੇ ਨਾਲ, JD ਵੈਂਸ ਨਾਲ। ਅਤੇ ਉਹਨੇ ਮੈਨੂੰ ਦੱਸਿਆ ਕਿ ਬਈ ਆਹ ਜਿਹੜੇ ਮੁਹਤਰਮ ਨੇ ਜਿਹੜੇ ਆਪਣਾ ਫੀਲਡ ਮਾਰਸ਼ਲ ਅਤੇ ਭਿਖਾਰੀ ਆ, ਹਾਏ ਹਾਏ, ਕਹਿੰਦਾ ਇਹ ਬਹੁਤ ਅੱਛੇ ਬੰਦੇ ਆ। ਟਰੰਪ ਕਹਿੰਦਾ ਇਹ ਮੈਨੂੰ ਹਮੇਸ਼ਾ ਯਾਦ ਕਰਵਾਉਂਦੇ ਰਹਿੰਦੇ ਆ ਕਿ ਮੈਂ ਪਤਾ ਨਹੀਂ ਕਿੰਨੇ ਮਿਲੀਅਨ ਲੋਕਾਂ ਦੀ ਜਾਨ ਬਚਾਈ ਜੰਗ ਦੇ ਵਿੱਚ। ਉਹੀ ਪੁਰਾਣਾ ਰੰਡੀ ਰੋਣਾ ਦਾ। ਆਹ ਰੰਡੀ ਰੋਣਾ ਨਹੀਂ ਭੁੱਲਦਾ, ਔਰ ਆਹ ਜਿਹੜੇ ਪਾਕਿਸਤਾਨ 'ਚ ਬੈਠੇ ਨਾ ਇਹ ਵੀ ਨਹੀਂ ਭੁੱਲਦੇ। ਆਹ ਹਰ ਇੱਕ ਨੂੰ ਆਪ ਜਾਂਦੇ, ਆਪ ਵੀ ਕਹਿੰਦੇ ਆ ਕਿ ਬੱਲੇ ਵੀ ਬੱਲੇ, ਮੈਂ ਆਈ ਸਲੂਟ ਯੂ। ਹਾਂ, ਅਤੇ ਜੇ JD ਨੇ ਉਹਦੇ ਥਰੂ ਵੀ ਮੈਸੇਜ ਭੇਜ ਦਿੱਤਾ ਕਿ ਟਰੰਪ ਨੂੰ ਜਾ ਕੇ ਕਿ ਬਈ ਤੇਰਾ ਬਹੁਤ ਸ਼ੁਕਰੀਆ, ਆਈ ਸਲੂਟ ਯੂ। ਹਾਂਜੀ, ਅਸੀਂ ਤੈਨੂੰ ਸਾਰੇ ਰਲ ਕੇ ਤੈਨੂੰ ਸਲੂਟ ਕਰਦੇ ਹਾਂ, ਤੂੰ ਸਾਡੀਆਂ ਜਾਨਾਂ ਬਚਾਈਆਂ। ਇੱਕ ਵਾਰੀ ਤਾਂ ਕਹਿ ਗਿਆ ਸੀਗਾ ਕਿ ਮੈਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੀ ਜਾਨ ਬਚਾਈ। ਹਾਂ ਬਈ ਇਹਦੀ ਬਚਾਈ, ਵਾਕਈ ਇਹਦੀ ਬਚਾਈ ਖਲੋਤਾ। ਯਕੀਨ ਕਰੋ ਅਗਰ ਇਹ ਨਾ ਬਚਾਈ ਖਲੋਤਾ ਹੋਏ ਨਾ ਅਤੇ ਪੂਰੀ ਕੌਮ ਰਲ ਕੇ ਇਹਨਾਂ ਦੀ ਵਜਾ ਚੁੱਕੀ ਹੁੰਦੀ ਹੈ ਹੁਣ ਤੱਕ। ਧਨ ਦਨਾਦਨ ਧਨ ਹੋਈ ਹੁੰਦੀ ਹੈ। ਅਤੇ ਉਹੀ ਲਈ ਖਲੋਤਾ ਸਪੋਰਟ ਦੇ ਕੇ ਪੂਰੀ। ਅਤੇ ਉਹਨੇ ਗੱਲ ਕੀਤੀ ਅਤੇ ਉਹਦੇ ਬਾਅਦ ਕਹਿੰਦਾ ਜੀ ਕਿ ਆਪਣਾ ਇਹ ਜਿਹੜਾ ਨਾ ਮੁਆਹਦਾ ਤਾਂ ਕੋਈ ਨਹੀਂ ਹੋਇਆ ਉਹਨਾਂ ਨਾਲ, ਜਿਹੜਾ ਕਿ ਹੋਣਾ ਵੀ ਨਹੀਂ ਸੀ ਕਿਉਂਕਿ ਉਹ ਹੁੰਦਾ ਅਤੇ ਟਰੰਪ ਦੀ ਨਾਕਾਮੀ ਸੀ ਪੂਰੀ ਅਗਰ ਮੰਨ ਜਾਂਦਾ। ਅਤੇ ਹੁਣ ਕਹਿੰਦਾ ਜੀ ਅਸੀਂ ਜਿਹੜਾ ਨਾ ਹੁਣ ਜੰਗ ਤੋਂ ਇਲਾਵਾ ਵੀ ਸਾਡੇ ਕੋਲ ਕਾਫੀ ਆਪਸ਼ਨ ਆ ਗਈਆਂ ਨੇ, ਉਹਦੇ ਉੱਤੇ ਗੌਰ। ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਬਈ ਇਹ ਜੰਗ ਕਰਨੀ ਨਹੀਂ, ਇਹਨੇ ਵਾਪਸ ਜਾ ਹੀ ਨਹੀਂ ਸਕਦਾ। ਇਹ ਹੁਣ ਕਰੇਗਾ ਚਲਾਕੀਆਂ। ਹੁਣ ਚਲਾਕੀਆਂ ਕੀ ਆ? ਚਲਾਕੀਆਂ ਇਹ ਵਾ ਕਿ ਜਨਾਬ ਇਹ ਹੁਣ ਉੱਥੇ ਜਿਹੜਾ ਉਹ ਆਪਣਾ ਹਰਮਸ ਬਾਬਾ ਜੀ ਕਹਿੰਦੇ ਕਿਹੜੇ ਵਾਲਾ ਗਰੀਦਾਂ ਵਾਲਾ ਨਹੀਂ ਬਾਬਾ ਜੀ, ਗਰੀਦਾਂ ਦੀ ਗੱਲ ਕਰਦੇ ਹਾਂ ਹੁਣ ਅੱਗੇ ਅੱਗੇ। ਗਰੀਦਾਂ ਦੀ ਜਾਨ ਛੱਡਣ ਦੀ ਯਕੀਨ ਕਰੋ। ਹਾਂ, ਸਵੇਰੇ ਕੱਲ੍ਹ ਦੇ ਲੋਕ ਸ਼ੁਰੂ ਹੋਏ ਨੇ ਅਤੇ ਹਜੇ ਤੱਕ ਮੀਮਸ ਬਣ ਰਹੀਆਂ, ਜਾਰੀ ਹੈ ਸਾਰਾ ਕੁਛ। ਲੇਕਿਨ ਆਹ ਗਰੀਦਾਂ ਵਾਲਾ ਨਹੀਂ, ਉਹ ਜਿਹੜਾ ਅਸਲੀ ਆਪਣਾ ਹਰਮਸ ਬਾਬਾ ਜੀ ਕਹਿੰਦੇ ਇਹ ਵੀ ਅਸਲੀ ਆ। ਜਲ ਹੀ 2 ਨੰਬਰ। ਮੈਂ ਕਿਹਾ ਨਹੀਂ ਬਾਬਾ ਜੀ ਇਹ ਬਹੁਤ 2 ਨੰਬਰ ਕੰਮ ਆ। ਹਾਂ, ਮੈਂ ਅਸਲੀ ਦੀ ਗੱਲ ਕਰ ਰਿਹਾ। ਉਹ ਕਹਿੰਦਾ ਅਸਲੀ ਆ ਬਣਾਏ ਹਰਮਸ ਜਿਹੜਾ, ਹਾਂ ਉਹਦੇ ਬਾਹਰ ਜਿਹੜਾ ਨਾ ਉਹ ਅਸੀਂ ਹੁਣ ਲਾਵਾਂਗੇ ਪਹਿਰਾ। ਹਾਂ, ਅਤੇ ਉੱਥੇ ਜਾ ਕੇ ਅਸੀਂ ਭੱਤਾ ਵਸੂਲ ਕਰਾਂਗੇ। ਇਹੀ ਹੈ, ਹੋਰ ਕੀ ਕਹਿੰਦਾ। ਹੁਣ ਜਿਹੜਾ ਈਰਾਨ ਨੂੰ ਡਾਲਰ ਦੇ ਕੇ ਜਾਂ ਆਪਣਾ ਯੂਆਨ ਦੇ ਕੇ ਜਿਹੜਾ ਵੀ ਉਹ ਬਾਹਰ ਆਏਗਾ ਅਤੇ ਅਸੀਂ ਬਾਹਰ ਖੜ੍ਹੇ ਹੋਵਾਂਗੇ ਅਤੇ ਅਸੀਂ ਉਹਨੂੰ ਜਾਣ ਨਹੀਂ ਦਿਆਂਗੇ। ਹਾਂ, ਅਸੀਂ ਪੂਰਾ ਉੱਥੇ ਕਬਜ਼ਾ ਜਿਹੜਾ ਨਾ ਬਾਹਰ ਜਮਾ। ਇਹੀ ਉਹ ਚਾਹੁੰਦਾ ਸੀ ਕਿ ਈਰਾਨ ਨਾਲ ਮਿਲ ਕੇ ਜਿਹੜਾ ਨਾ ਉਹ ਹੋ ਜਾਵੇ ਕਿ ਅਸੀਂ ਦੋਵੇਂ ਮਿਲ ਕੇ ਪੈਸੇ ਲਈਏ, ਅਸੀਂ ਵੀ ਲਈਏ ਅਤੇ ਈਰਾਨ ਵੀ ਲਏ। ਈਰਾਨ ਕਹਿੰਦਾ ਨਹੀਂ ਫਾਰਗ ਹੋ। ਉਹ ਕਹਿੰਦੇ ਅਸੀਂ ਇਹਨੂੰ ਬਾਹਰ ਆਪਣੀ ਦੁਕਾਨ, ਓਏ ਉਹ ਦੁਕਾਨ ਦਾ ਮਾਮਲਾ ਯਾਰ ਸਾਰੇ ਡਾਲਰਾਂ ਦੇ ਚੱਕਰ ਆ। ਉਹ ਕਹਿੰਦੇ ਅਸੀਂ ਆਪਣਾ ਹਰਮਸ ਦੇ ਬਾਹਰ ਆਪਣੀ ਦੁਕਾਨ ਲਾਉਣ ਲੱਗੇ, ਉੱਥੇ ਅਸੀਂ ਜਹਾਜ਼ ਰੋਕਾਂਗੇ। ਹਾਂ, ਅਤੇ ਉੱਥੇ ਫਿਰ ਜਿਹੜੀ ਸਾਡੀ ਮਰਜ਼ੀ ਹੋਏਗੀ ਉਹਨੂੰ ਜਾਣ ਦਿਆਂਗੇ, ਨਹੀਂ ਤਾਂ ਅਸੀਂ ਸਾਰੇ ਜਿਹੜੇ ਨਾ ਖੁੱਡੇ ਲੈਣ ਲਾਈ ਰੱਖਣੇ ਨੇ। ਹਾਲਾਂਕਿ ਇਹ ਵੀ ਬੇਕਾਰ ਉੱਥੋਂ ਸਾਰੀ ਸਪਲਾਈ ਜਿਹੜੀ ਜਿੱਥੇ ਜਾਂਦੀ ਹੈ ਨਾ ਆਪਣਾ ਹਰਮਸ ਤੋਂ ਈਰਾਨ ਤੋਂ ਜਿਹੜੀ ਜਾਂਦੀ ਆ ਕਿ ਈਰਾਨੀ ਜਹਾਜ਼ ਰੋਕਣਾ, ਉਹ ਬਈ ਉਹ ਚਾਈਨਾ ਦੇ ਜਹਾਜ਼ ਨੇ। ਅੱਗੇ ईरान को फैंटा खाता है ਹੁਣ ਚਾਈਨਾ ਕੋ ਫੈਂਟਾ ਖਾਏਗਾ ਬਗੈਰ ਬੇਸ਼ਰਮ ਲਾਂਤੀ ਕਿਰਦਾਰ ਜਿਹੜਾ ਵਾ। ਹਾਂ ਵੀ ਈਰਾਨ ਕੋ ਤਾਂ ਇੱਕ ਪਿੱਛੇ ਹੋਰ ਰਸਤਾ ਵਾ, ਉਹ ਪਿੱਛੋਂ ਜਿਹੜਾ ਨਾ ਆਪਣਾ ਸਾਜ਼ੋ ਸਮਾਨ ਖਾਣ ਪੀਣ ਜੋ ਵੀ ਸਿਸਟਮ ਆਦਾ
ਉਧਰੋਂ ਆਏਗਾ, ਉਹਦੇ ਬਾਰਡਰ ਲੱਗਦੇ ਇੱਧਰੋਂ ਉੱਧਰੋਂ ਸਾਰੇ ਉਹਦੇ ਬਾਰਡਰ ਲੱਗਦੇ, ਉਹ ਕਿਤੋਂ ਵੀ ਲੈ ਲਏਗਾ ਸਮਾਨ ਆਪਣਾ ਜਿਹੜਾ ਨਾ। ਉਹ ਤੇਲ ਦਾ ਮਾਮਲਾ ਉਹ ਚਾਈਨਾ ਦਾ, ਉਹ ਚਾਈਨਾ ਮੰਡ ਕੇ ਰੱਖ ਦੇਗਾ ਤੈਨੂੰ ਟਰੰਪ ਨੂੰ। ਇਹ ਹੁਣ ਇੱਦਾਂ ਦੀਆਂ ਚਲਾਕੀਆਂ ਕਰਨ ਦੀ ਕੋਸ਼ਿਸ਼ ਕਰੇਗਾ ਦਿਖਾਉਣ ਵਾਸਤੇ ਕਿ ਅਸੀਂ ਬੜੇ ਐਕਟਿਵ ਆ। ਜੰਗ ਨਹੀਂ ਕਰੇਗਾ ਹੁਣ, ਜੰਗ 'ਚ ਨਹੀਂ ਆਏਗਾ ਕਿਉਂਕਿ ਉਹਨੂੰ ਸਮਝ ਆਈ ਹਾਂ ਇਹਦਾ ਜਿਹੜਾ ਉਹ ਨਿਤਨ ਹਰਾਮਜ਼ਾਦਾ ਉਹ ਕੋਸ਼ਿਸ਼ ਕਰਦਾ ਰਹੇਗਾ ਇਹਨੂੰ ਲਿਆਉਣ 'ਚ, ਲੇਕਿਨ ਇਹ ਬਹੁਤ ਸਬਕ ਮਿਲਿਆ ਇਹਨਾਂ ਨੂੰ, ਦੁਬਾਰਾ ਜੰਗ ਦੇ ਵਿੱਚ ਨਹੀਂ ਆਉਣ ਲੱਗੇ। ਅਤੇ ਉਹਦੇ ਬਾਅਦ ਜਨਾਬ ਆਹ ਜਿਹੜੀ ਤਸਵੀਰਾਂ ਹੁਣ ਗਰਦਿਸ਼ ਕਰ ਰਹੀਆਂ ਆਪਣਾ ਗਰੀਦਾ ਦੀਆਂ, ਗਰੀਦਾ ਜਿਹੜੀ ਆ ਇਹਦੀ ਗੱਲ ਤਾਂ ਮੈਂ ਉਰਦੂ ਵੀਡੀਓ ਕੀਤਾ, ਉਹਦੇ 'ਚ ਮੈਂ ਤਸੱਲੀ ਨਾਲ ਇਹਦੀ ਗੱਲ ਕਰ ਦਿੱਤੀ ਆ। ਜੇ ਤੁਸੀਂ ਨਹੀਂ ਦੇਖਿਆ ਤਾਂ ਵੀ ਉਹ ਉਰਦੂ ਚੈਨਲ ਵਾਲਾ ਜਿਹੜਾ ਨਾ ਉੱਥੇ ਵੀ ਜਾ ਕੇ ਦੇਖ ਲਓ। ਅਤੇ ਬਾਕੀ ਹਲਕੀ ਫੁਲਕੀ ਜੀ ਇਹੀ ਆ ਕਿ ਬਈ ਗਰੀਦਾ ਨਾਲ ਜਿਹੜਾ ਹੋਇਆ ਸਿਆਪਾ ਕੱਲ੍ਹ ਦਾ ਹੋ ਰਿਹਾ, ਉਹ ਇੱਕ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਣ ਕੇ ਗਰੀਦਾ ਨੂੰ ਇੱਦਾਂ ਦੇ, ਮੇਰਾ ਮਤਲਬ ਡਰੈਸ ਪਾ ਕੇ। ਹਾਲਾਂਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਸ ਡਰੈਸ 'ਤੇ, ਲੇਕਿਨ ਉਹਦਾ ਸਟਰਕਚਰ ਇਸ ਕਦਰ ਖਰਾਬ, ਔਰ ਬਾਬਾ ਜੀ ਕਹਿੰਦੇ ਖਰਾਬ ਨਹੀਂ ਪੁੱਤਰ ਬਰਬਾਦ ਹੋਇਆ ਪਿਆ। ਆਪ ਬਣਾਏ ਲੱਗਦਾ ਕਿਸੇ ਨੇ, ਮੇਰਾ ਮਤਲਬ ਕਿ ਬੰਬ ਫਾੜਤਾ ਜਿੱਦਾਂ ਦਾ ਹਿਸਾਬ ਹੋਇਆ ਪਿਆ। ਆਹ ਜਾਨ ਬੁੱਝ ਗਿਆ, ਮੈਂ ਤੁਹਾਨੂੰ ਖਬਰ ਦੇ, ਆਹ ਜਾਨ ਬੁੱਝ ਕੇ ਕੀਤਾ ਗਿਆ। ਆਹ ਗਰੀਦਾਂ ਨੂੰ ਇੱਦਾਂ ਦਾ ਸਾਰਾ ਕਰਵਾ ਕੇ ਤਸਵੀਰਾਂ ਖਿਚਵਾ ਕੇ ਪਿੱਛੇ ਸਾਨੂੰ ਦਿਖਾਈਆਂ ਗਿਆ ਕਿ ਅਸੀਂ ਇਹਦੇ 'ਤੇ ਗੱਲ ਕਰਦੇ ਰਹੀਏ, ਇਹਨੂੰ ਅਸੀਂ ਜ਼ਰਾ ਹਵਾ ਦਈਏ, ਲੇਕਿਨ ਅਸਲ ਮੁੱਦਾ ਜਿਹੜਾ ਨਾ ਉਹ ਛੁਪਾ ਦਈਏ। ਅਸਲ ਮੁੱਦਾ ਕੀ ਆ ਉਹ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਕਿ ਲੋ ਜੀ ਇੱਕ ਖਾਸ ਸ਼ਖਸੀਅਤ ਜਿਹੜੀ ਕਿਹਾ ਜਾਂਦਾ ਕਿ ਲਾਹੌਰੋਂ ਤਿਆਰ ਹੋ ਕੇ ਸੁਰਖੀ ਪਾਊਡਰ ਲਾ ਕੇ ਹੋਇਆ 4 ਘੰਟੇ ਉਸ ਸ਼ਖਸੀਅਤ ਨੇ, ਬਾਬਾ ਜੀ ਕਹਿੰਦੇ ਯਾਰ ਸ਼ਖਸੀਅਤ ਕਾਹਦੀ, ਸਿੱਧੀ ਤਰ੍ਹਾਂ ਕਾ ਮਾਈ ਤੰਦੂਰ ਵਾਲੀ, ਮਾਈ ਜੰਨ ਵਾਲੀ, ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਮਾਈ ਜਹਾਜ਼ ਵਾਲੀ, ਮਾਈ ਗੋਬਰ ਵਾਲੀ, ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ। ਮੈਂ ਕਿਹਾ ਉਹੀ ਤਕਰੀਬਨ ਉਹ ਜਨਾਬ ਲਾਹੌਰੋਂ 4 ਘੰਟੇ ਉਹਨੇ ਬਿਊਟੀ ਪਾਰਲਰ 'ਚ ਲਾਏ ਕਿਉਂਕਿ ਉਹਦੀ ਖੁਆਇਸ਼ ਸੀ ਕਿ ਵੀ ਮੈਨੂੰ ਮਿਲਵਾਇਆ ਜਾਏ। ਕਿਹਦੇ ਨਾਲ ਮਿਲਵਾਇਆ ਜਾਏ? ਬਈ ਉਹ ਜਿਹੜਾ ਆਪਣਾ ਸਟੇਟ ਗੈਸਟ ਆਇਆ ਸੀ ਇੱਥੇ, ਨਾਇਬ ਸਦਰ, ਹਾਂਜੀ JD ਵੈਨ, ਉਹਦੇ ਨਾਲ ਮਿਲਵਾਇਆ ਜਾਏ ਮੈਨੂੰ। ਅਤੇ ਉਹ ਜਨਾਬ ਲਾਹੌਰੋਂ ਆਪਣੇ ਜਹਾਜ਼ 'ਚ ਉੱਡੀਏ 4 ਘੰਟੇ ਦਾ ਮੇਕਅਪ ਕਰਵਾ ਕੇ, ਅਤੇ ਬੜੇ ਬਾਬਾ ਜੀ ਦੱਸਦੇ ਨੇ ਕਿ ਸੈਕਸੀ ਕਿਸਮ ਦੇ ਕੱਪੜੇ ਪਾਏ ਸੀ। ਮੈਂ ਬਾਬਾ ਜੀ ਯਾਰ ਕੀ ਗੱਲ ਕਰੀ? ਬਾਬਾ ਜੀ ਕਹਿੰਦੇ ਮੈਂ ਉੱਦਾਂ ਦੇ ਜਿੱਦਾਂ ਦੇ ਗਰੀਦਾਂ ਨੇ ਨਹੀਂ ਪਾਏ ਹੋਏ। ਬਾਬਾ ਜੀ ਯਾਰ ਇਹ ਕੱਲ੍ਹ ਸੈਕਸੀ ਜਿਹੇ ਕੱਪੜੇ, ਮੇਰਾ ਮਤਲਬ ਕੀ ਯਾਰ ਇਹਦੇ 'ਚ ਉਹ ਇੱਦਾਂ ਲੱਗਦਾ ਜਿੱਦਾਂ ਕੋਈ ਪੇਸ਼ੈਂਟ ਹੁੰਦੀ ਹੈ ਸਰਜਰੀ ਕਰਵਾਉਣ ਜਾ ਰਹੀ ਹੈ, ਪਤਾ ਨਹੀਂ ਕਰਨ ਜਾ ਰਹੀ ਹੈ, ਮਤਲਬ ਇੱਦਾਂ ਦੇ ਤਾਂ ਉਹਨਾਂ ਨੇ ਪਾਏ ਹੁੰਦੇ ਪੇਸ਼। ਬਾਬਾ ਜੀ ਕਹਿੰਦੇ ਯਾਰ ਰੰਗ ਦੀ ਗੱਲ ਨਹੀਂ ਕਰ ਰਿਹਾ, ਰੰਗ ਤੂੰ ਛੱਡ। ਹਾਂ ਮੈਂ ਵੈਸੇ ਡਰੈਸਿੰਗ ਦੀ ਗੱਲ ਕਰ ਰਿਹਾ ਕਿ ਉਹ ਮਾਈ ਨੇ ਬੜੇ ਕਮਾਲ ਦੀ ਡਰੈਸਿੰਗ ਪਾ ਕੇ ਜਿਹੜਾ ਨਾ ਉਹ ਮਾਈ ਜਿਹੜੀ ਆ ਉਹ ਤਿਆਰੀ 'ਚ ਬੈਠੀ ਹੈ ਅਤੇ ਤਿਆਰਾ ਉੱਡ ਕੇ ਗਿਆ ਇਸਲਾਮਾਬਾਦ। ਬਾਬਾ ਜੀ ਕਹਿੰਦੇ ਉੱਥੇ ਹੋਈ ਆ ਖੁਫੀਆ ਮੁਲਾਕਾਤ। ਮੈਂ ਕਿਹਾ ਓਏ ਹੋਏ ਚਾ ਹੋ ਗਈ ਮੁਲਾਕਾਤ? ਬਾਬਾ ਜੀ ਕਹਿੰਦੇ ਇਹੀ ਤਾਂ ਖਬਰ ਆ, ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ। ਹਾਂ ਖਾਮੋਸ਼ ਹੀ ਨਾ ਹਨੇਰੇ 'ਚ ਮੁਲਾਕਾਤ ਹੋਈ। ਮੈਂ ਕਿਹਾ ਯਾਰ ਕੀ ਮਤਲਬ ਯਾਰ, ਹਨੇਰੇ 'ਚ ਉਹਨੂੰ ਕੀ ਪਤਾ ਲੱਗਣਾ ਅੱਗੇ ਉਹ JD ਹੈਗਾ ਕਿ ਕੌਣ ਹੈ ਅੱਗੇ? ਬਾਬਾ ਜੀ ਕਹਿੰਦੇ ਹਾਂ ਇਹ ਨਹੀਂ ਪਤਾ। ਬਾਹਰ ਮਾਈ ਨੂੰ ਕਿਹਾ ਗਿਆ ਕਿ ਇਹ JD ਆ, ਇਹਨੂੰ ਇਹ JD ਅੱਗੇ ਹਾਂ ਅਤੇ ਇਹਦੇ ਨਾਲ ਮੁਲਾਕਾਤ ਕਰਨੀ ਹੈ। ਉਹ ਫਿਰ ਹਨੇਰਾ ਜਿਹਾ ਸੀ। ਬਾਬਾ ਜੀ ਕਹਿੰਦੇ ਉੱਥੇ ਜਾ ਕੇ ਮੀਟਿੰਗ ਹੋਈ। ਮੈਂ ਕਿਹਾ ਬਾਬਾ ਜੀ ਕਿਸ ਕਿਸਮ ਦੀ ਮੀਟਿੰਗ ਹੋਈ? ਬਾਬਾ ਜੀ ਕਹਿੰਦੇ ਯਾਰ ਜ਼ਹਿਨ ਸਾਫ਼ ਰੱਖੋ। ਉਹ ਬੈਠ ਕੇ ਉੱਥੇ ਗੱਲਬਾਤ ਕੀਤੀ ਉਹਨਾਂ ਨੇ ਆਪਸ ਵਿੱਚ। ਮੈਂ ਕਿਹਾ ਬਾਬਾ ਜੀ ਮਾਈ ਨੇ ਇੰਗਲਿਸ਼ 'ਚ ਕਿੱਦਾਂ ਗੱਲ ਕਰ ਲਈ? ਮਾਈ ਕਿੱਥੇ, ਇੰਗਲਿਸ਼ ਕਿੱਥੇ? ਬਾਬਾ ਜੀ ਕਹਿੰਦੇ ਉਹ ਦੱਸ ਦਿੱਤਾ ਸੀ JD ਨੂੰ ਪਹਿਲੇ ਕਿ ਬਈ ਮਾਈ ਨੂੰ ਅੰਗਰੇਜ਼ੀ ਨਹੀਂ ਆਉਂਦੀ। ਛੁੱਟੀ ਭੇਜੀ ਜੀ, ਗੁਲਾਬੀ ਕਿਸਮ ਦੀ ਅੰਗਰੇਜ਼ੀ ਇਹਨੂੰ ਆਉਂਦੀ ਆ, ਵੈਸੇ ਤਾਂ ਉਰਦੂ ਵੀ ਨਹੀਂ ਆਉਂਦੀ ਇਹਨੂੰ। ਹਾਂ ਕਾ ਕੇ ਕੀ ਲਿਖਦੀ ਆ ਪਤਾ ਨਹੀਂ ਕੀ ਇੱਦਾਂ ਦੇ ਫਰਕ। ਹਾਂ ਰੱਟੇ 4 ਉਹਨੇ ਲਵਾ ਦਿੱਤੇ ਜਾਣ ਅਤੇ ਰੱਟਾ ਲਾ ਕੇ ਉਹ ਫਿਰ ਕੁਛ ਬੋਲ ਲੈਂਦੀ ਆ। ਅਤੇ ਉਹ ਬਾਬਾ ਜੀ ਕਹਿੰਦੇ ਉਹ ਫਿਰ ਉਹ JD ਨੂੰ ਉੱਥੇ ਕਿਹਾ ਗਿਆ ਕਿ ਚਲੋ ਯਾਰ ਮਿਲ ਲਾ, ਅਤੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਅਤੇ ਬਾਬਾ ਜੀ ਕਹਿੰਦੇ ਕਿਸੇ ਨੂੰ ਪਤਾ ਨਹੀਂ ਸੀ, ਖਾਮੋਸ਼ੀ ਨਾਲ ਮਾਈ ਨੂੰ ਚਾਦਰ 'ਚ ਬੈਠ ਕੇ ਲੈ ਗਏ ਅਤੇ ਉਹ ਕਮਰੇ ਛੱਡ ਦਿੱਤਾ। ਮਾਈ ਹੈ ਕਿ ਬਿੱਲੀ ਹੈ ਜਿਹੜੀ ਕਮਰੇ ਛੱਡ ਦਿੱਤੀ ਅਤੇ ਉਹ ਪੈ ਗਈ ਅੱਗੇ ਬੰਦੇ ਨੂੰ। ਬਾਬਾ ਜੀ ਕਹਿੰਦੇ ਵੀ ਪੈਣ ਵਾਲਾ ਹਿਸਾਬ ਹੁੰਦਾ ਜੋ ਹਿਸਾਬ ਤਾਂ ਜਜ਼ਬਾਤ ਹੁੰਦੇ ਆ ਬੰਦੇ ਦੇ ਕਿ ਯਾਰ ਮੇਰਾ ਮਤਲਬ ਹੈ ਕਿ ਯਾਰ ਇਤਨੀ ਵੱਡੀ ਸ਼ਖਸੀਅਤ ਆਈ ਹੋਈ। ਮੈਂ ਕਿਹਾ ਬਾਬਾ ਜੀ ਮਾਈ ਆਪ ਬਹੁਤ ਵੱਡੀ ਸ਼ਖਸੀਅਤ ਆ, ਮਾਈ ਨੂੰ ਕੀ ਲੋੜ ਪੈ ਗਈ? ਬਾਬਾ ਜੀ ਕਹਿੰਦੇ ਪੁੱਤਰ ਉਹ ਹਕੂਮਤਾਂ ਬਣਾਉਣ ਵਾਲੇ ਤੁੜਵਾਉਣ ਵਾਲੇ ਹੋਈ ਨੇ,
ਉਹਨਾਂ ਨੇ ਮੁਲਾਕਾਤ। ਹੁਣ ਇਹ ਖਬਰ ਬਾਬਾ ਜੀ ਦੀ ਆ, ਇਹਦੀ ਤਸਦੀਕ ਕੋਈ ਨਹੀਂ ਕਰਦਾ ਪਿਆ, ਕਿਵੇਂ ਮੁਲਾਕਾਤ ਹੋਈ। ਬਾਬਾ ਜੀ ਕਹਿੰਦੇ ਪੁੱਤਰ ਇਹਦੀ ਤਸਦੀਕ ਕਿਸੇ ਨੇ ਕਰਨੀ ਵੀ ਨਹੀਂ। ਮੈਂ ਕਿਹਾ ਬਾਬਾ ਜੀ ਉਹ ਕਿਉਂ? ਬਾਬਾ ਜੀ ਕਹਿੰਦੇ ਯਾਰ ਔਖਾ ਹੋ ਜਾਂਦਾ, ਲੋਕ ਕਿੱਦਾਂ ਤਸਦੀਕ ਕਰਨ ਕਿ ਬਈ ਤੂੰ ਦੱਸੇ ਕਿਸੇ ਨੂੰ ਕਿ ਬਈ ਬਾਬਾ ਜੀ ਕਹਿੰਦੇ ਆ ਉਹ ਹਨੇਰੇ ਕਮਰੇ 'ਚ ਮਾਈ ਛੱਡ ਦਿੱਤੀ ਜਿਹੜੀ ਨਾਲ ਮੁਲਾਕਾਤ ਉੱਥੇ ਹੋਈ। ਤੇ ਮੈਂ ਕਿਹਾ ਬਾਬਾ ਜੀ ਕਿੰਨਾ ਟਾਈਮ ਮੁਲਾਕਾਤ ਹੋਈ, ਕੀ ਗੱਲਬਾਤ ਹੋਈ? ਬਾਬਾ ਜੀ ਕਹਿੰਦੇ ਹੁਣ ਗੱਲਬਾਤ ਤਾਂ ਨਹੀਂ ਮਿਲੀ, ਮੈਂ ਵਿੱਚ ਥੋੜ੍ਹੀ ਬੈਠਾ ਸੀ, ਹੁਣ ਗੱਲਬਾਤ ਕੀ ਹੈ, ਬਸ ਰਾਹ ਮੈਨੂੰ ਮਿਲੀ ਹੈ। ਉੱਥੇ ਬੈਠੇ ਨੇ ਅਤੇ ਕਮਰਾ ਉਹਨਾਂ ਨੇ ਬੰਦ ਕਰ ਦਿੱਤਾ। ਬਾਬਾ ਜੀ ਕਹਿੰਦੇ ਫਿਰ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ। ਬਹਰਹਾਲ ਸਵੇਰੇ ਹੀ ਅੱਖ ਖੁੱਲੀ। ਬਾਬਾ ਜੀ ਕਹਿੰਦੇ ਬਾਬਾ ਜੀ ਕਿਹਦੀ ਮਾਈ ਦੀ? ਬਾਬਾ ਜੀ ਕਹਿੰਦੇ ਨਹੀਂ ਮੇਰੀ ਯਾਰ ਖ਼ਾਬ ਸੁਣਾ ਰਿਹਾ। ਮੈਂ ਕਿਹਾ ਪਤਾ ਨਹੀਂ ਸੱਚੀ ਬੱਚੀ ਹੋ ਗਈ। ਬਾਬਾ ਜੀ ਕਹਿੰਦੇ ਹੋ ਵੀ ਸਕਦੀ ਹੈ, ਵੈਸੇ ਲੋਕੀ ਇੱਧਰ ਉੱਧਰ ਨੂੰ ਸਾਫੀ ਜਿਹੜੇ ਨੇ ਉਹ ਜਿਹੜੇ ਕੱਲ੍ਹ ਤੱਕ ਦੱਸ ਰਹੇ ਸੀ ਕਿ ਜੇ ਉੱਥੇ ਖਾਣਾ ਵੀ ਫਰੀ ਆ, ਵਾਈਫਾਈ ਵੀ ਲੱਗਾ, ਗਰੀਦਾ ਵੀ ਦੱਸ ਰਹੀ ਸੀ ਰਸਗੁੱਲੇ ਬਹੁਤ ਮਜ਼ੇ ਦੇ ਬਣੇ ਹੋਏ। ਬਾਬਾ ਜੀ ਕਹਿੰਦੇ ਰਸਗੁੱਲੇ ਨੂੰ ਬਹੁਤ ਪਸੰਦ ਆ ਗਰੀਦਾਂ ਨੂੰ। ਮੈਂ ਕਿਹਾ ਹਾਂਜੀ ਉਹਦੀ ਸਿਹਤ ਤੋਂ ਲੱਗਦਾ ਕਿ ਮਿੱਠਾ ਠੀਕ ਠਾਕ ਖਾਂਦੀ ਆ। ਅੱਛਾ। ਬਾਬਾ ਜੀ ਕਹਿੰਦੇ ਵੈਸੇ ਗਰੀਦਾ ਦੀ ਔਰ ਮਾਈ ਦੇ ਵਿੱਚ ਕੁਝ ਜ਼ਿਆਦਾ ਫਰਕ ਨਹੀਂ। ਮੈਂ ਕਿਹਾ ਨਹੀਂ ਬਾਬਾ ਜੀ ਬਹੁਤ ਫਰਕ ਆ। ਬਾਬਾ ਜੀ ਕਹਿੰਦੇ ਨਹੀਂ ਯਕੀਨ ਕਰ ਗਰੀਦਾ ਮਾਈ ਤੋਂ ਜ਼ਿਆਦਾ ਸੋਹਣੀ। ਮੈਂ ਕਿਹਾ ਬਾਬਾ ਜੀ ਇਸ ਹਾਲਤ 'ਚ ਵੀ? ਬਾਬਾ ਜੀ ਕਹਿੰਦੇ ਯਾਰ ਇਸ ਹਾਲਤ 'ਚ ਵੀ ਉਹ ਮਾਈ ਤੋਂ ਸੋਹਣੀ ਆ। ਮਾਈ ਨੇ ਸਰਜਰੀਆਂ ਸਾਰਾ ਮਾਈ ਇੱਕ ਪਲਾਸਟਿਕ ਆ, ਪਲਾਸਟਿਕ ਦੀ, ਉਹ ਪਲਾਸਟਿਕ ਦੀ ਮਾਈ ਆ ਸਾਰੀ। ਗਰੀਦਾ ਦਾ ਹੁਸਨ ਜਿਹੜਾ ਨਾ ਉਹ ਨੈਚੁਰਲ। ਮੈਂ ਕਿਹਾ ਨਹੀਂ ਬਾਬਾ ਜੀ ਨੱਕ ਦੀ ਸਰਜਰੀ ਤੇ ਗਰੀਦਾ ਨੇ ਵੀ ਕਰਵਾਈ ਹੋਈ, ਜਿਹੜੀ ਖਰਾਬ ਹੋ ਗਈ ਸੀ ਉਹ ਹੁਣ ਜੀ ਬੇਕਨ ਵਰਗਾ ਨੱਕ ਹੋਇਆ, ਅਜੀਬੋ ਗਰੀਬ ਕਿਸਮ ਦਾ ਹੋਇਆ। ਲੇਕਿਨ ਖੈਰ ਫਿਰ ਕਰਵਾ ਲਓਗੇ ਠੀਕ ਹੋ ਜਾਏਗੀ। ਲੇਕਿਨ ਆ ਬਾਕੀ ਚੀਜ਼ਾਂ ਦੀ ਸਰਜਰੀ ਦੀ ਜਿਹੜੀਆਂ ਅੱਛੀ ਜ਼ਰੂਰਤ ਹੈ ਉਹ ਜਿਹੜੀ ਮਾਈ ਨੇ ਕਰਵਾ। ਬਾਬੇ ਕਹਿੰਦੇ ਹਾਂ ਬਈ ਇਹ ਇੱਕੋ ਹੀ ਆ, ਮਾਈ ਦਾ ਦਿਮਾਗ ਵੀ ਉਹੀ ਹੈ ਜੋ ਗਰੀਦਾ ਦਾ। ਮੇਰਾ ਮਤਲਬ ਫਾਰਗ ਭੂਸਾ ਭਰਿਆ। ਬਾਬਾ ਜੀ ਕਹਿੰਦੇ ਹਾਂ ਭੂਸਾ ਭਰਿਆ, ਦਿਮਾਗ ਬਿਲਕੁਲ ਫਾਰਗ ਹੈ ਇਹਨਾਂ ਦਾ, ਇੱਕੋ ਜਿਹਾ। ਸ਼ਕਲਾਂ ਵੀ ਤਕਰੀਬਨ ਅਗਰ ਮਾਈ ਦੀ ਸਰਜਰੀ ਲਾ ਦਿਓ ਗਰੀਦਾ ਫਿਰ ਵੀ ਸੋਹਣੀ ਲੱਗੇਗੀ, ਇੰਨਾ ਕੀ ਫਰਕ ਆ ਬਸ। ਮੈਂ ਕਿਹਾ ਬਾਬਾ ਜੀ ਫਿਰ ਇੰਨਾ ਕੀ ਫਰਕ ਤਾਂ ਗਰੀਦਾ ਨੂੰ ਬਣਾ ਦਿਓ ਫਿਰ ਵਜ਼ੀਰ ਆਲਾ। ਬਾਬਾ ਜੀ ਕਹਿੰਦੇ ਸ਼ਬਾਜ਼ ਸ਼ਰੀਫ ਦੀ ਤਾਂ ਖਵਾਹਿਸ਼ ਹੈ। ਔਰ ਬੜਾ ਪਰੇਸ਼ਾਨ ਫਿਰ ਰਿਹਾ ਕੱਲ੍ਹ ਤੋਂ, ਬਈ ਤਸਵੀਰਾਂ ਵੀ ਗਰਦਿਸ਼ ਕਰ ਰਹੀਆਂ AI ਵਾਲੀਆਂ ਕਿ ਬਈ ਆਹ ਕੀ ਗਰੀਦਾਂ ਨਾਲ ਤੁਸੀਂ ਕਰਕੇ ਰਾ ਦਿੱਤਾ, ਜੜ ਪੱਟੀ ਪਈ ਹੈ ਸੋਸ਼ਲ ਮੀਡੀਆ 'ਤੇ ਹਰ ਪਾਸੇ। ਬਈ ਉਹ ਕੋਈ ਖਿਆਲ ਕਰੋ ਕੋਈ। ਬਾਬਾ ਜੀ ਕਹਿੰਦੇ ਉਹਦੀ ਯਾਰ ਉਹ ਐਕਸ ਮਸ਼ੂਕ ਹੈ। ਮੈਂ ਕਿਹਾ ਬਾਬਾ ਜੀ ਐਕਸ ਮਸ਼ੂਕ ਨਹੀਂ ਹੁੰਦੀ, ਐਕਸ ਗਰਲਫ੍ਰੈਂਡ ਕਹਿ ਲਓ। ਬਾਬਾ ਜੀ ਕਹਿੰਦੇ ਨਹੀਂ ਪੰਜਾਬੀ 'ਚ ਮਸ਼ੂਕ ਹੀ ਕਿਹਾ ਜਾਏਗਾ। ਮੈਂ ਕਿਹਾ ਬਾਬਾ ਜੀ ਫਿਰ ਐਕਸ ਨਾ ਇਸਤੇਮਾਲ ਕਰੋ। ਬਾਬਾ ਜੀ ਕਹਿੰਦੇ ਨਹੀਂ ਐਕਸ ਦੀ ਤਾਂ ਮੈਂ ਗੱਲ ਕਰ ਰਿਹਾ ਜਿੱਥੇ ਟਵੀਟਾਂ ਨਹੀਂ ਹੁੰਦੀਆਂ, ਐਕਸ ਦੀ ਵੀ ਸ਼ੂਕ ਆ ਗਈ ਉੱਥੇ। ਮੈਂ ਕਿਹਾ ਬਾਬਾ ਜੀ ਉਹ ਤਾਂ ਜਿਹੜਾ ਨਾ ਲਾਜ਼ਮੀ ਗੱਲ ਹੈ, ਉਹਨੂੰ ਦੁੱਖ ਹੁੰਦਾ ਹੋਏਗਾ ਯਾਰ। ਮੇਰਾ ਮਤਲਬ ਹੈ ਕੀ ਤੁਸੀਂ ਬੇੜੇ ਗਰਕ ਕਰਤਾ, ਉਹਨੂੰ ਸ਼ਿਕਾਇਤ ਵੀ ਕੀਤੀ ਹੋਣੀ ਕਿ ਦੇਖੋ। ਬਾਬਾ ਜੀ ਕਹਿੰਦੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ। ਪਹਿਲੇ ਵੈਸੇ ਅਗਰ ਹੁੰਦਾ ਤਾਂ ਉਹ ਗੱਲ ਠੀਕ ਸੀ, ਇੱਦਾਂ ਹੀ ਸਾਈਕਲ 'ਤੇ ਬਿਠਾ ਕੇ ਲਈ ਫਿਰਦਾ ਸੀ। ਉਹ ਬਾਬਾ ਜੀ ਕਹਿੰਦੇ ਇਹਦੀ ਖਵਾਹਿਸ਼ ਵੀ ਸੀ ਯਾਰ ਬਹੁਤ ਕਿ ਮੈਂ ਮਤਲਬ ਹੈ ਕਿ ਮਾਈ ਨੂੰ ਹਟਾਓ ਇੱਦਾਂ ਨੂੰ ਲਾਓ। ਮੈਂ ਕਿਹਾ ਬਾਬਾ ਜੀ ਫਿਰ ਹੋਇਆ ਕਿਉਂ ਨਹੀਂ? ਬਾਬਾ ਜੀ ਕਹਿੰਦੇ ਉਹ ਮੈਂ ਤੈਨੂੰ ਦੱਸੀ ਤੇ ਜਾ ਰਿਹਾ ਵੀ ਸਭ ਕੁਛ ਇਹਨਾਂ ਦਾ ਇੱਕੋ ਜਿਹਾ ਹੀ ਆ, ਮਾਈ 'ਚ ਇਹਦੇ ਜ਼ਿਆਦਾ ਫਰਕ ਨਹੀਂ। ਲੇਕਿਨ ਵਜ਼ੀਰ ਆਲਾ ਦੀ ਜਿਹੜੀ ਕੁਰਸੀ ਆ ਉਹ ਮਾਈ ਤਹਤ ਉੱਤੇ ਆ। ਮੈਂ ਕਿਹਾ ਬਾਬਾ ਜੀ ਉਹ ਕਿੱਦਾਂ? ਬਾਬਾ ਜੀ ਕਹਿੰਦੇ ਉਹ ਗੰਦੀਆਂ ਫਿਲਮਾਂ ਗੰਦੀਆਂ ਫਿਲਮਾਂ ਨਾ ਹੁੰਦੀਆਂ ਮਾਈ। ਬਾਬਾ ਜੀ ਕਹਿੰਦੇ ਵਜ਼ੀਰ ਆਲਾ ਤੁਹਾਡੀ ਗਰੀਦਾਂ ਨੇ ਹਾਂ ਲੱਗੀ ਸਮਝ।